अस्सलामुअलैकुम। मैं यार रावल राठ ते तुसी वेख रहे हो वेले दी गल। अज दी इस बैठक विच असीं गल करांगे वज़ीर आज़म दे बुज़दिलाना रवैये ते कोयटा दे विच पईयां मासूम लोकां दीयां लाशां। इस तो पहलां कि तफसील नाल गल करां, मैं अपने वीरां नूं बेनती करदा हां कि ਉਹ मेरा चैनल सबसक्राइब भी कर लैण ते नाल ही घंटे भी खड़का देण ਤਾਂ ਜੋ ਮੇਰੇ ਵਲੌਗਸ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਵੇਲੇ ਸਿਰ ਵੇਲੇ ਦੀ ਗੱਲ ਵੇਖ ਸਕੋ। ਸਾਡਾ ਵਜ਼ੀਰ ਆਜ਼ਮ ਇਤਨਾ ਬੁਜ਼ਦਿਲ ਵੀ ਹੋ ਸਕਦਾ ਹੈ। ਕਦੇ ਤੇ ਇਹ ਲਲਕਾਰਦਾ ਸੀ ਸਟੇਜਾਂ ਦੇ ਉੱਤੇ ਖਲੋ ਕੇ ਤੇ ਗਾਲਾਂ ਤੱਕ ਕੱਢ ਜਾਂਦਾ ਸੀ। ਕਸ਼ਮੀਰ ਦੇ ਵਜ਼ੀਰ ਆਜ਼ਮ ਨੂੰ ਕੱਢੀ ਗਾਲ ਅਜੇ ਵੀ ਮੇਰੇ ਕੰਨਾਂ 'ਚ ਗੂੰਜ ਰਹੀ। ਅੱਜ ਜਦੋਂ ਉਹ ਇਮਰਾਨ ਖਾਨ ਵਜ਼ੀਰ ਆਜ਼ਮ ਬਣ ਗਿਆ ਹੈ ਤੇ ਲੋਕਾਂ ਨੂੰ ਵੰਗਾਰਨ ਵਾਲਾ ਉਹ ਵਜ਼ੀਰ ਆਜ਼ਮ PM ਹਾਊਸ ਦੇ ਕਿਸੇ ਕੋਨੇ ਖਾਂਚੇ 'ਚ ਪਿਛਲੇ 5 ਦਿਨਾਂ ਤੋਂ ਡਰ ਕੇ ਲੁਕਿਆ ਪਿਆ। ਜਾਂ ਉਹ ਇਮਰਾਨ ਖਾਨ ਜਿਹੜਾ ਮਾਨੀਕਾ ਦੇ ਪੀਰਖਾਨੇ 'ਚ ਜਾਂਦਾ ਸੀ ਤਾਵੀਜ਼ ਲੈਣ ਜਾਂ ਦਮ ਕਰਾਉਣ, ਜਿੱਥੋਂ ਤਾਵੀਜ਼ ਮਿਲਦੇ ਸਨ PM ਬਣਨ ਦੇ। ਫਿਰ ਪੀਰਾਂ ਦੇ ਤਾਵੀਜ਼ ਤੇ ਹਾਲਾਤ ਮੁਵਾਫਿਕ ਆ ਗਏ ਤੇ ਮੇਰਾ ਇਮਰਾਨ ਵਜ਼ੀਰ ਆਜ਼ਮ ਬਣ ਗਿਆ। ਇੱਕ ਧਿਰ ਦੀ ਲਾਟਰੀ ਲੱਗ ਗਈ ਕਿ ਉਹ ਮੁਸਤਨਦ ਪੀਰ ਬਣ ਗਏ ਤੇ ਦੂਜੇ ਧਿਰ ਵਜ਼ੀਰ ਆਜ਼ਮ ਪਾਕਿਸਤਾਨ। ਯਾਨੀ ਇੱਕ ਦੇ ਕੋਲ ਕਰਾਮਤੀ ਸਰਟੀਫਿਕੇਟ ਆ ਗਿਆ ਤੇ ਇੱਕ ਦੇ ਕੋਲ ਆਪਣੇ ਖਾਬਾਂ ਦੀ ਉਹ ਗੱਦੀ, ਜਿਹਦੇ ਵਾਸਤੇ ਉਹਨੇ 22 ਸਾਲ ਖਾਬ ਵੇਖੇ ਔਰ ਲੋਕਾਂ ਵਿੱਚ ਖਾਬ ਵੇਚੇ। ਅੱਜ ਮੱਛ ਵਿੱਚ ਪਈਆਂ ਲਾਸ਼ਾਂ ਆਪਣੇ ਵਜ਼ੀਰ ਆਜ਼ਮ ਨੂੰ ਉਡੀਕ ਰਹੀਆਂ ਨੇ ਕਿ ਉਹ ਆਵੇ ਤੇ ਸਾਨੂੰ ਦਫਨਾ ਕੇ ਸਾਡੀਆਂ ਕਬਰਾਂ ਤੇ ਮਿੱਟੀ ਪਾ ਜਾਵੇ। ਉਹ ਚੀਖ ਚੀਖ ਕੇ ਕਹਿ ਰਹੀਆਂ ਨੇ ਕਿ ਤੂੰ ਸਾਨੂੰ ਹਿਫਾਜ਼ਤ ਤੇ ਨਹੀਂ ਦੇ ਸਕਿਆ, ਸਾਡਾ ਮੁਹਾਫਿਜ਼ ਤੇ ਨਹੀਂ ਬਣ ਸਕਿਆ, ਪਰ ਆ ਕੇ ਸਾਨੂੰ ਦਫਨਾ ਜਾ ਤੇ ਸਾਡਿਆਂ ਵਾਰਸਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਦਿਲਾਸਾ ਦੇ ਜਾ। ਪਰ ਪੀਰਾਂ ਦੀਆਂ ਫੂਕਾਂ ਤੇ ਉੱਡਣ ਵਾਲਾ ਵਜ਼ੀਰ ਆਜ਼ਮ ਖੌਫਜ਼ਦਾ ਹੈ। ਉਸਨੂੰ ਦੱਸਿਆ ਜਾਂਦਾ ਹੈ ਕਿ ਤੇਰੇ ਸਿਤਾਰੇ ਗੜਬੜ ਨੇ। ਪਹਿਲੇ ਹੀ PDM ਨੇ ਸਿਤਾਰਿਆਂ ਨੂੰ ਗੱਡ ਮੱਡ ਕਰ ਛੱਡਿਆ ਹੈ ਤੇ ਹੁਣ ਜੇ ਬਲੋਚਿਸਤਾਨ ਗਏ ਤੇ ਫਿਰ ਬਾਕੀ ਦੇ ਸਿਤਾਰੇ ਵੀ ਗੱਡ ਮੱਡ ਹੋ ਸਕਦੇ ਨੇ। ਪਰ ਮੇਰੇ ਵਜ਼ੀਰ ਆਜ਼ਮ ਸਾਹਿਬ, ਉਹ ਜ਼ਰਦਾਰੀ ਜਿਸ ਨੂੰ ਤੁਸੀਂ ਚੋਰ ਕਹਿੰਦੇ ਸੋ, ਉਸ ਇੰਜ ਦੇ ਹਾਲਾਤ ਤੇ ਵਾਕਿਆਤ ਦੇ ਉੱਤੇ ਬੜੇ ਸਖਤ ਮਿਆਰ ਕਾਇਮ ਕਰ ਦਿੱਤੇ ਨੇ। ਆਪਣੀ ਹਕੂਮਤ ਨੂੰ ਬਰਤਰਫ ਕਰ ਦਿੱਤਾ ਸੀ ਤੇ ਉੱਤੇ ਗਵਰਨਰ ਰਾਜ ਲਾਗੂ ਕੀਤਾ। ਤੇ ਮੇਰਾ ਖਿਆਲ ਜਾਂਦਾ ਹੈ ਤੁਹਾਨੂੰ ਇਸ ਤੋਂ ਘੱਟ ਤੇ ਨਹੀਂ ਕਰਨਾ ਪੈਣਾ। ਇਸ ਦਾ ਕਾਰਨ ਕੀ ਹੈ? ਕਿਉਂਕਿ ਤੁਸੀਂ ਇਸ ਕਾਬਿਲ ਨਹੀਂ ਹੋ। ਉੱਥੇ ਬਲੋਚਿਸਤਾਨ ਦੇ ਵਿੱਚ ਬਾਪ ਦੀ ਹਕੂਮਤ ਹੈ। ਬਾਪ ਮਰ ਜਾਣ ਤੇ ਪੁੱਤਰ ਯਤੀਮ ਹੋ ਜਾਂਦੇ ਨੇ ਤੇ ਤੁਸੀਂ ਤੇ ਉਹ ਪੁੱਤਰ ਹੋ ਜਿਹੜੇ ਹਾਲੇ ਤੱਕ ਆਪਣੇ ਪੈਰਾਂ ਤੇ ਖੜੇ ਨਹੀਂ ਹੋਏ। ਯਾਨੀ ਤੁਸੀਂ ਟੁਰਨਾ ਨਹੀਂ ਸਿੱਖਿਆ। 2.5 ਸਾਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਾਂਭਣ ਦੇ ਕਾਬਿਲ ਵੀ ਨਹੀਂ ਹੋਏ। ਤੁਹਾਨੂੰ ਤੇ ਹਲੇ ਬਾਪ ਦੀ ਲੋੜ ਹੈ। ਜੇ ਹੁਣੇ ਯਤੀਮ ਹੋ ਗਏ ਤੇ ਫਿਰ ਯਾਦ ਰੱਖੋ ਕਿ ਇੰਜ ਦੇ ਯਤੀਮ ਗਲੀਆਂ 'ਚ ਰੁਲ ਜਾਂਦੇ ਨੇ ਤੇ ਜਿਨ੍ਹਾਂ ਯਤੀਮਾਂ ਦੇ ਸਿਰਾਂ ਤੋਂ ਬਾਪ ਦਾ ਸਾਇਆ ਉਤਰ ਜਾਏ ਉਹਨਾਂ ਨੂੰ ਜਣੀ ਖਣੀ ਠੁੱਡੇ ਮਾਰਦੀ ਹੈ। ਲੱਗਦਾ ਹੈ ਬਸ ਮੇਰਾ ਵਜ਼ੀਰ ਆਜ਼ਮ ਯਤੀਮ ਹੋਣਾ ਨਹੀਂ ਚਾਹੁੰਦਾ। ਇਹ ਇੱਕ ਖੌਫ ਹੈ ਜਿਹੜਾ ਮੇਰੇ ਵਜ਼ੀਰ ਆਜ਼ਮ ਨੂੰ ਬਲੋਚਿਸਤਾਨ ਜਾਣ ਤੋਂ ਡੱਕੀ ਬੈਠਾ ਹੈ। ਜੇ ਉਹ ਲਾਸ਼ਾਂ ਦਫਨਾਣ ਗਿਆ ਤੇ ਬਲੋਚਿਸਤਾਨ ਤੇ ਮੁਸੱਲਤ ਕੀਤਾ ਗਿਆ ਬਾਪ ਆਪਣੇ ਹੱਥੀਂ ਮਾਰਨਾ ਪੈਣਾ ਹੈ। ਜੇ ਬਾਪ ਮਰ ਗਿਆ ਤੇ ਮਰਕਜ਼ ਵਿੱਚ ਬਾਪ ਵੱਲੋਂ ਦਿੱਤੀਆਂ ਟੇਕਾਂ ਹਟ ਜਾਣੀਆਂ ਨੇ ਤੇ ਮੇਰੇ ਵਜ਼ੀਰ ਆਜ਼ਮ ਨੇ ਬਨੀ ਗੱਲ ਵਾਲੀ ਪਹਾੜੀ ਤੋਂ ਥੱਲੇ ਜਾ ਡਿੱਗਣਾ। ਤੇ ਇਸੇ ਖੌਫ ਤੋਂ ਮੇਰਾ ਵਜ਼ੀਰ ਆਜ਼ਮ ਕਾਰ ਵਿੱਚ ਬਹਿ ਕੇ PM ਹਾਊਸ ਤੋਂ ਬਨੀ ਗਾਲਾ ਨਹੀਂ ਜਾਂਦਾ ਕਿ ਕਾਰ ਦੀਆਂ ਬ੍ਰੇਕਾਂ ਫੇਲ ਹੋ ਸਕਦੀਆਂ ਨੇ। ਖੌਫ ਦਾ ਆਲਮ ਹੈ। ਕੰਨਾਂ ਦੇ ਵਿੱਚ ਭਿਆਨਕ ਖੌਫਨਾਕ ਆਵਾਜ਼ਾਂ ਗੂੰਜ ਰਹੀਆਂ ਨੇ। ਪੀਰ ਵੀ ਡਰਾ ਰਹੇ ਨੇ ਤੇ ਅੱਬਾ ਵੀ ਡਰਾ ਰਿਹਾ ਹੈ। PDM ਵੀ ਹੱਥਾਂ ਦੇ ਵਿੱਚ ਖੌਫਨਾਕ ਭੂਤਾਂ ਦੇ ਮਾਸਕ ਲੈ ਕੇ ਮੇਰੇ ਵਜ਼ੀਰ ਆਜ਼ਮ ਨੂੰ ਘੇਰੀ ਬੈਠੇ ਨੇ। ਜਿਨ੍ਹਾਂ ਨਾਮਾਲੂਮ ਦਹਿਸ਼ਤਗਰਦਾਂ ਟੁੱਟੇ ਹੋਏ ਲੱਕ ਨਾਲ 10-11 ਬੰਦੇ ਜ਼ਬਾ ਕਰ ਦਿੱਤੇ, ਉਹ ਹੋਰ ਵੀ ਕੋਈ ਕੰਮ ਪਾ ਸਕਦੇ ਨੇ। ਪਰ ਇਮਰਾਨ ਸਾਹਿਬ ਲੀਡਰ ਬਣਨ ਵਾਸਤੇ ਦਿਲ ਗੁਰਦੇ ਦੀ ਲੋੜ ਹੁੰਦੀ ਹੈ। ਕਦੇ ਹੱਸ ਕੇ ਭੁੱਟੋ ਵਾਂਗ ਫਾਈ ਚੜਨਾ ਪੈਂਦਾ ਹੈ,
ਕਦੇ ਬੇਨਜ਼ੀਰ ਵਾਂਗ ਸੀਨਾ ਤਾਣ ਕੇ ਗੋਲੀਆਂ ਖਾਣੀਆਂ ਪੈਂਦੀਆਂ ਨੇ, ਕਦੇ ਡਿਕਟੇਸ਼ਨ ਨਾ ਲੈਣ ਦੀਆਂ ਗੱਲਾਂ ਕਰਕੇ ਤੇ ਕਦੇ ਬੇਕਸੂਰਿਆਂ ਨੂੰ ਸਜ਼ਾ ਸੁਣਾਈ ਗਈ ਹੋਵੇ ਤੇ ਉਹ ਉਸ ਸਜ਼ਾ ਨੂੰ ਭੁਗਤਣ ਵਾਸਤੇ ਸੀਨਾ ਚੌੜਾ ਕਰਕੇ ਲੰਦਨ ਤੋਂ ਪਾਕਿਸਤਾਨ ਸਿੱਧਾ ਜੇਲ੍ਹ ਜਾਣ ਲਈ ਤਿਆਰ ਹੋ ਜਾਂਦੇ ਨੇ। ਤੁਸੀਂ ਲੀਡਰ ਨਹੀਂ ਬਣ ਸਕਦੇ। ਤੁਸੀਂ ਤੇ ਲੌਂਗ ਮਾਰਚ ਵਿੱਚ ਵੀ ਅੱਗੇ ਪਿੱਛੇ ਕਿਤੇ ਛੁਪ ਗਏ ਸੋ ਤੇ ਇੱਕ ਵਾਰ ਕੰਧਾਂ ਟੱਪ ਕੇ ਭੱਜਣ ਦਾ ਰਿਕਾਰਡ ਵੀ ਬਣਾ ਚੁੱਕੇ ਹੋ। ਹੁਣ ਇੱਜ਼ਤ ਕਮਾਓ। ਪਰ ਅੱਬਾ ਬਚਾਓ ਮੁਹਿੰਮ ਤੇ ਸਰਗਰਮ ਦੋ ਮਾਸੂਮ ਕੱਲ ਦੇ ਬੱਚੇ ਮਰੀਮ ਤੇ ਬਿਲਾਵਲ ਸਿਕਿਉਰਿਟੀ ਥ੍ਰੈਟ ਹੋਣ ਦੇ ਬਾਵਜੂਦ ਉਹਨਾਂ ਲਾਸ਼ਾਂ ਕੋਲ ਜਾ ਪੜੇ। ਖੌਫ ਤੋਂ ਡਰੇ ਨਹੀਂ, ਇਹ ਹੁੰਦੀ ਏ ਲੀਡਰੀ ਤੇ ਇਹ ਹੁੰਦੇ ਨੇ ਲੀਡਰਾਂ ਵਾਲੇ ਗੁਣ। ਤੁਸੀਂ ਇਹ ਸਿਆਸਤ ਵਾਲਾ ਕੰਮ ਇਹਨਾਂ ਬੱਚਿਆਂ ਦੇ ਹੱਥ ਫੜਾਓ ਤੇ ਇੱਜ਼ਤ ਦੇ ਨਾਲ ਤਾਵੀਜ਼ ਗੰਢੇ ਵਾਲਾ ਧੰਦਾ ਸ਼ੁਰੂ ਕਰ ਦਿਓ ਤੇ ਜਾਂ ਫਿਰ ਯੂਰਪ ਦੇ ਵਿੱਚ ਮਾਜ਼ੀ ਵਾਲਾ ਜਿਹੜਾ ਕਾਰੋਬਾਰ ਕਰਦੇ ਸੋ ਕ੍ਰਿਕਟ ਵਾਲਾ, ਕਿ ਤੁਹਾਡੀ ਗੱਡੀ ਹਲੇ ਵੀ ਉੱਥੇ ਚੱਲਦੀ ਏ ਤੇ ਚੱਲਦੀ ਰਹੇਗੀ ਤੇ ਚੱਲ ਪੈਣੀ ਤੇ ਉਂਝ ਵੀ ਤੁਹਾਨੂੰ ਪੁਰਾਣਾ ਘਰ ਉਡੀਕ ਰਿਹਾ। ਮੇਰੇ ਵੱਲੋਂ ਇੰਨਾ ਕੁਝ ਹੀ। ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖ।